नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਦਾ ਸੰਕਟ ਨਹੀਂ ਟਲ ਰਿਹਾ ਹੈ। ਉੱਥੋਂ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੇ ਬੀਜੇਪੀ ਜੁਆਇਨ ਕਰਨ ਵਾਲੇ ਸਵਾਲ ਤੇ ਖਾਸਾ ਉਟਪਟਾਂਗ ਜਵਾਬ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ 6 ਬਾਗੀ ਵਿਧਾਇਕ ਜਿਨ੍ਹਾਂ ਨੇ ਕ੍ਰੋਸ ਵੋਟਿੰਗ ਕੀਤੀ ਸੀ ਉਹ ਕਾਂਗਰਸ ਦੇ ਸੰਪਰਕ 'ਚ ਨਹੀਂ ਹਨ। ਉੱਥੋਂ ਦੇ ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਹ ਜਦੋਂ ਹਿਮਾਚਲ 'ਚ ਆ ਜਾਣਗੇ ਉਦੋਂ ਉਹਨਾਂ ਨਾਲ ਗੱਲ ਕਰਾਂਗੇ। ਹੁਣ ਤਾਂ ਉਹ ਹਰਿਆਣੇ ਦੀ ਹੱਦ 'ਚ ਬੈਠੇ ਨੇ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਆ ਅਲਾਇੰਸ ਦੇ ਮੁੱਖ ਆਗੂ ਲਾਲੂ ਪ੍ਰਸਾਦ ਯਾਦਵ ਨੇ ਇੱਕ ਇੰਟਰਵਿਊ 'ਚ ਬੋਲਦਿਆਂ ਕਿਹਾ ਹੈ ਕਿ ਇਸ ਵਾਰ ਇੰਡੀਆ ਅਲਾਇੰਸ ਹੀ ਸਰਕਾਰ ਬਣਾਊਗਾ। ਮੀਡੀਆ ਵਿਕ ਚੁੱਕੀ ਹੈ ਤੇ ਉਹ ਮੋਦੀ ਦੀ ਜੈ ਜੈਕਾਰ 'ਚ ਬਿਜੀ ਹੈ। ਬੰਗਲੌਰ ਦੇ ਇੱਕ ਕੈਫੇ 'ਚ ਬੰਬ ਹਾਦਸਾ ਹੋਇਆ ਹੈ। ਉੱਥੇ 9 ਲੋਕ ਘਾਇਲ ਹੋਏ ਨੇ ਤੇ ਹਜੇ ਤੱਕ ਬੰਬ ਹਾਦਸੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਬਾਂਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇੱਕ ਰੈਸਟੋਰੈਂਟ 'ਚ ਅੱਗ ਲੱਗਣ ਕਰਕੇ ਉੱਥੇ ਘੱਟੋ ਘੱਟ 43 ਲੋਕਾਂ ਦੀ ਡੈਥ ਹੋ ਗਈ ਹੈ ਤੇ ਕਈ ਲੋਕ ਗੰਭੀਰ ਰੂਪ ਤੋਂ ਜ਼ਖਮੀ ਹਨ। ਬੀਜੇਪੀ ਦੇ ਕੇਂਦਰੀ ਮੰਤਰੀ ਅਤੇ ਮੁੱਖ ਆਗੂਆਂ 'ਚੋਂ ਇੱਕ ਨਿਤਿਨ ਗਡਕਰੀ ਨੇ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਹੈ ਕਿ ਪਿੰਡਾਂ ਦੇ ਲੋਕ, ਕਿਸਾਨ, ਮਜ਼ਦੂਰ ਦੁਖੀ ਨੇ ਅਤੇ ਪਿੰਡਾਂ 'ਚ ਨਾ ਤਾਂ ਵਧੀਆ ਸੜਕਾਂ ਹਨ, ਨਾ ਵਧੀਆ ਹਸਪਤਾਲ ਹਨ, ਨਾ ਹੀ ਵਧੀਆ ਸਕੂਲ ਹਨ। ਨਿਊਜ਼ ਬ੍ਰੌਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਟੀ ਨੇ ਵੱਡੀ ਕਾਰਵਾਈ ਕਰਦਿਆਂ ਗੋਦੀ ਮੀਡੀਆ ਦੇ 3 ਚੈਨਲਾਂ ਤੇ ਜੁਰਮਾਨਾ ਲਾਇਆ ਹੈ। ਕਿਹਾ ਜਾ ਰਿਹਾ ਹੈ ਕਿ ਨਿਊਜ਼ 18, ਆਜ ਤੱਕ ਅਤੇ ਜੀ ਮੀਡੀਆ ਤੇ ਇਹ ਜੁਰਮਾਨਾ ਲਾਇਆ ਗਿਆ ਹੈ ਕਿਉਂਕਿ ਇਹਨਾਂ ਨੇ ਮੁਸਲਮਾਨਾਂ ਦੇ ਉਲਟ ਨਫ਼ਰਤ ਭਰੀਆਂ ਖਬਰਾਂ ਦਿਖਾਈਆਂ ਸੀ। ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ 3 ਮਾਰਚ ਨੂੰ ਉਹਨਾਂ ਦੇ ਪਿੰਡ ਬੱਲੋ 'ਚ ਕੀਤੀ ਜਾਊਗੀ। ਉਹਨਾਂ ਦਾ ਪਿੰਡ ਬੱਲੋ ਬਠਿੰਡੇ ਜ਼ਿਲ੍ਹੇ 'ਚ ਪੈਂਦਾ ਹੈ। ਕਿਸਾਨ ਅੰਦੋਲਨ 'ਚ ਇੱਕ ਖੜੋਤ ਦੇਖਣ ਨੂੰ ਮਿਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨ ਆਗੂਆਂ ਅੰਦਰ ਸਹਿਮਤੀ ਅੱਗੇ ਦੇ ਕਾਰਿਆਕਰਮਾਂ ਵਾਸਤੇ ਸਹਿਮਤੀ ਨਹੀਂ ਬਣ ਰਹੀ ਹੈ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋਇਆ ਅਤੇ ਕਾਂਗਰਸ ਦੇ ਵਿਧਾਇਕਾਂ ਨੇ ਅੱਜ ਸ਼ੁਰੂ ਹੁੰਦਿਆਂ ਹੀ ਰੌਲਾ ਪਾ ਲਿਆ। ਗਵਰਨਰ ਆਪਣੀ ਸਪੀਚ ਵੀ ਨਹੀਂ ਪੜ੍ਹ ਸਕੇ ਤੇ ਗਵਰਨਰ ਨੇ ਆਪਣੀ ਸਪੀਚ ਦੀ ਪਹਿਲੀ ਅਤੇ ਆਖਰੀ ਲਾਈਨ ਪੜ੍ਹ ਕੇ ਨਿਪਟਾਇਆ। ਕਾਂਗਰਸੀ ਵਿਧਾਇਕਾਂ ਨੇ ਅਨਿਲ ਵਿਜ ਅਤੇ ਹਰਿਆਣਾ ਪੁਲਿਸ ਤੇ 302 ਦੀ FIR ਦਰਜ ਕਰਨ ਦੀ ਮੰਗ ਕੀਤੀ ਹੈ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਮੁੱਦੇ ਉਠਾਏ ਨੇ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਤੇ ਸ਼ੁਰੂਆਤ ਕਰਦੇ ਹਾਂ ਹਿਮਾਚਲ ਪ੍ਰਦੇਸ਼ ਵਾਲੀ ਖਬਰ ਤੋਂ। ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਦਾ ਸੰਕਟ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਆਪਾਂ ਨੂੰ ਪਤਾ ਕਿ ਕਾਂਗਰਸ ਦੇ ਕੇਂਦਰੀ ਆਗੂਆਂ ਨੇ 2 ਆਬਜ਼ਰਵਰ ਬਣਾ ਕੇ ਭੇਜੇ ਸੀ। ਇੱਕ ਭੁਪਿੰਦਰ ਸਿੰਘ ਹੁੱਡਾ ਜਿਹੜੇ ਕਿ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਦੂਜੇ DK ਸ਼ਿਵ ਕੁਮਾਰ ਜਿਹੜੇ ਕਿ ਕਰਨਾਟਕ ਦੇ ਡਿਪਟੀ ਚੀਫ ਮਿਨਿਸਟਰ ਨੇ। ਤੇ ਇਹ ਦੋਵੇਂ ਹਿਮਾਚਲ ਸੀਗੇ 2 ਦਿਨ ਵਾਸਤੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਰੇ ਵਿਧਾਇਕਾਂ ਨੂੰ ਬਿਠਾ ਕੇ ਸੁਖਵਿੰਦਰ ਸਿੰਘ ਸੁੱਖੂ ਤੇ ਜਿਹੜਾ ਗੁੱਸਾ ਸੀਗਾ ਉਹਨੂੰ ਕਿਤੇ ਨਾ ਕਿਤੇ ਕੰਟਰੋਲ ਕੀਤਾ ਜਾਵੇ ਤੇ ਉਹਨਾਂ ਦੀ ਗੱਲਬਾਤ ਆਪਸ 'ਚ ਕਰਾਈ ਜਾਵੇ। ਤਾਂ ਇੱਕ ਵਾਰ ਲੱਗ ਰਿਹਾ ਸੀਗਾ ਕਿ ਇਹ ਸਾਰਾ ਮਾਮਲਾ ਸੈਟਲ ਹੋ ਜਾਊਗਾ। ਪਰ ਜਦੋਂ ਪ੍ਰਤਿਭਾ ਸਿੰਘ ਤੋਂ ਅੱਜ ਪੁੱਛਿਆ ਗਿਆ, ਮੀਡੀਆ ਵਾਲਿਆਂ ਨੇ ਜਦੋਂ ਪੁੱਛਿਆ ਕਿ ਕੀ ਉਹ ਭਾਜਪਾ ਜੁਆਇਨ ਕਰਨਗੇ ਤੇ ਉਹਨਾਂ ਨੇ ਸ਼ੁਰੂਆਤ ਤਾਂ ਇੱਦਾਂ ਕੀਤੀ ਕਿ ਦੇਖੋ ਕਾਂਗਰਸੀ ਨੇ, ਉਹਨਾਂ ਦੇ ਪਤੀ ਵੀ ਕਾਂਗਰਸ 'ਚ ਸੀਗੇ, ਪਰ ਅੱਗੇ ਦਾ ਕਿਹਨੇ ਦੇਖਿਆ ਕੌਣ ਕਿੱਥੇ ਜਾਊ। ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਓਬਜ਼ਰਵਰਾਂ ਨਾਲ ਉਹਨਾਂ ਦੀ ਗੱਲ ਹੋ ਗਈ। ਓਬਜ਼ਰਵਰ ਤਾਂ ਕਹਿ ਰਹੇ ਨੇ ਕਿ ਸਾਰਾ ਕੁਝ ਟਰੈਕ ਤੇ ਹੈਗਾ ਤੇ ਉਹਨਾਂ ਦੀ ਗੱਲਬਾਤ ਹੋ ਗਈ ਹੈ, ਸਾਰਾ ਪੀਸਫੁਲ ਮਾਮਲਾ ਨਿਪਟ ਗਿਆ ਹੈਗਾ। ਤੇ ਪ੍ਰਤਿਭਾ ਸਿੰਘ ਨੇ ਕਿਹਾ ਓਬਜ਼ਰਵਰਾਂ ਦਾ ਕੀ ਹੈ, ਉਹ ਤਾਂ ਆਪਣੇ ਬੰਨਿਓ ਕੁਝ ਵੀ ਕਹਿ ਦੇਣਗੇ, ਸਾਡੀ ਅਜੇ ਸੈਂਟਰਲ ਲੀਡਰਸ਼ਿਪ ਹੈ ਉਹਦੇ ਨਾਲ ਗੱਲਬਾਤ ਹੋਣੀ ਹੈ, ਫਿਰ ਅਸੀਂ ਦੇਖਾਂਗੇ ਅੱਗੇ ਤੇ ਲੋਕ ਜੋ ਚਾਹਣਗੇ ਅਸੀਂ ਉਹ ਕਰਾਂਗੇ ਤੇ ਦੇਖਦੇ ਹਾਂ ਕਿ ਅੱਗੇ ਅਸੀਂ ਕੀ ਫੈਸਲਾ ਲੈਂਦੇ ਹਾਂ। ਤੇ ਇਹ ਉਹਨਾਂ ਦੇ ਇਸ ਸਟੇਟਮੈਂਟ ਤੋਂ ਸਾਫ਼ ਨਜ਼ਰ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਉਹ BJP ਵੱਲ ਜਾ ਸਕਦੇ ਨੇ ਤੇ BJP ਵਾਲੇ ਜਿਹੜੇ ਗੇਟ ਹੈਗੇ ਆ ਉਹ ਖੁੱਲ੍ਹੇ ਰੱਖੇ ਨੇ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੇ 6 ਬਾਗੀ ਵਿਧਾਇਕ ਹੈਗੇ ਜਿਨ੍ਹਾਂ ਨੇ ਰਾਜ ਸਭਾ ਚੋਣਾਂ 'ਚ ਕ੍ਰੋਸ ਵੋਟਿੰਗ ਵੀ ਕੀਤੀ ਸੀ ਉਹ ਹਰਿਆਣੇ ਦੀ ਹੱਦ 'ਚ ਬੈਠੇ ਨੇ। ਪੰਚਕੂਲਾ ਜਿਹੜਾ ਪੈਂਦਾ ਹੈ, ਪੰਚਕੂਲਾ ਜ਼ਿਲ੍ਹਾ ਬੇਸਿਕਲੀ ਪੰਜਾਬ ਅਤੇ ਹਿਮਾਚਲ ਦੀ ਬਾਉਂਡਰੀ ਨੂੰ ਟੱਚ ਕਰਦਾ ਹੋਇਆ ਜ਼ਿਲ੍ਹਾ ਹੈ ਹਰਿਆਣੇ ਦਾ ਤੇ ਹਰਿਆਣੇ 'ਚ BJP ਦੀ ਸਰਕਾਰ ਹੈਗੀ ਆ। ਇਸ ਕਰਕੇ ਉਹ ਜਿਹੜੇ 6 ਵਿਧਾਇਕ ਹੈਗੇ ਆ ਕਾਂਗਰਸ ਦੇ MLA ਹੈਗੇ ਆ ਉਹ ਪੰਚਕੂਲੇ 'ਚ ਬੈਠੇ ਨੇ। ਤੇ ਸ਼ਾਮ ਨੂੰ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਨੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਦੱਸਦੀ ਹੈ ਕਿ ਵਿਕਰਮਾਦਿੱਤਿਆ ਸਿੰਘ ਨੇ ਮੰਤਰੀ ਪਦ ਤੋਂ ਇਸਤੀਫਾ ਦੇ ਦਿੱਤਾ ਸੀਗਾ 3 ਦਿਨ ਪਹਿਲਾਂ। ਉਹ ਕਾਂਗਰਸੀ ਹੈਗੇ ਆ ਤੇ ਉਹਨਾਂ ਦੀ ਹੀ ਕਾਂਗਰਸ ਦੇ CM ਸੁਖਵਿੰਦਰ ਸਿੰਘ ਸੁੱਖੂ ਨਾਲ ਇੱਕ ਹਿਸਾਬ ਨਾਲ ਲੜਾਈ ਚੱਲ ਰਹੀ ਹੈ ਤੇ ਉਹਨਾਂ ਦੇ ਵਿਚਕਾਰ ਹੀ ਟਸਲ ਹੈ ਸਾਰੀ। ਤੇ ਇਹਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਦਾ ਬੇਟਾ ਵਿਕਰਮਾਦਿੱਤਿਆ ਸਿੰਘ ਖੁਦ ਮੁੱਖ ਮੰਤਰੀ ਬਣਨਾ ਚਾਹ ਰਿਹਾ ਹੈ। ਇਸ ਕਰਕੇ ਉਹ ਕਾਂਗਰਸ ਦੇ ਜਿਹੜੇ ਉਹਦੇ ਸਾਥੀ MLA ਹੈਗੇ ਆ ਉਹਨਾਂ ਨੂੰ ਲੈ ਕੇ ਹਰਿਆਣੇ 'ਚ ਬੈਠਾ ਹੈ। ਤੇ ਇਹ ਕਿਤੇ ਨਾ ਕਿਤੇ ਕਾਂਗਰਸ ਦੀ ਇੰਟਰਨਲ ਦਿੱਕਤਾਂ ਨੇ
ਉੱਥੇ ਕਿਸੇ ਦੇ ਹੱਥ ਪਾਵਰ ਹੁੰਦੀ ਹੈ, ਉਹ ਕਈ ਸਾਲ ਤੱਕ ਪਾਵਰਫੁਲ ਰਹਿੰਦਾ ਹੈ। ਜਦੋਂ ਹੀ ਉਹਦੇ ਤੋਂ ਪਾਵਰ ਲੈ ਕੇ ਕਿਸੇ ਦੂਜੇ ਨੂੰ ਦਿੰਦੇ ਨੇ ਤੇ ਉੱਥੇ ਹੀ ਰੌਲਾ ਪੈ ਜਾਂਦਾ ਹੈ। ਤੇ ਆਪਾਂ ਜਿਹੜੀ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪੂਰੀ ਬਣਾਵਟ ਹੈਗੀ ਉਹਦੇ ਬਾਰੇ ਗੱਲ ਕਰ ਲਈਏ। ਬੇਸਿਕਲੀ ਜਿਹੜੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸੀਗੇ, ਜਿਹੜਾ ਕਿ ਜਿਨ੍ਹਾਂ ਦੀ ਡੈਥ ਹੋ ਗਈ ਪਿਛਲੇ ਸਾਲ ਹੀ, ਉਹ ਬੇਸਿਕਲੀ ਇੱਕ ਰਾਜ ਪਰਿਵਾਰ ਤੋਂ ਹੁੰਦੇ ਸੀਗੇ ਤੇ ਉਹਨਾਂ ਨੇ ਹੀ ਕਾਂਗਰਸ ਇੱਕ ਹਿਸਾਬ ਨਾਲ ਹਿਮਾਚਲ ਪ੍ਰਦੇਸ਼ 'ਚ ਖੜੀ ਕੀਤੀ ਸੀਗੀ ਤੇ ਉਹ 2-3 ਵਾਰ ਮੁੱਖ ਮੰਤਰੀ ਵੀ ਰਹੇ ਤੇ ਖਾਸਾ ਵੱਡਾ ਨਾਂ ਸੀਗਾ ਉਹਨਾਂ ਦਾ। ਤੇ ਉਹ ਇੱਕ ਹਿਸਾਬ ਨਾਲ ਫਿਊਡਲ ਪਾਵਰ ਸੀਗੀ, ਸਾਮੰਤੀ ਜਿਹਨੂੰ ਕਹਿ ਲਈਏ, ਜਿਵੇਂ ਕੈਪਟਨ ਅਮਰਿੰਦਰ ਪੰਜਾਬ 'ਚ ਸੀਗੇ, ਉਵੇਂ ਦਾ ਹੀ ਰਾਜ ਉਹਨਾਂ ਨੇ ਹਿਮਾਚਲ 'ਚ ਚਲਾਇਆ। ਜਦੋਂ ਉਹ ਚਲੇ ਗਏ ਤੇ ਉਹਨਾਂ ਦੇ ਬੇਟੇ ਨੇ ਦਾਅਵਾ ਕੀਤਾ ਕਿ ਸਾਨੂੰ ਬਣਾਓ ਮੁੱਖ ਮੰਤਰੀ, ਤੇ ਉਹਨਾਂ ਨੂੰ ਨਹੀਂ ਬਣਾਇਆ ਗਿਆ। ਉਹਨਾਂ ਦੀ ਥਾਂ ਤੇ ਸੁਖਵਿੰਦਰ ਸਿੰਘ ਸੁੱਖੂ ਨੂੰ ਬਣਾਇਆ ਗਿਆ, ਜਿਹੜੇ ਕਿ 4 ਵਾਰ ਦੇ MLA ਸੀਗੇ ਤੇ ਇੱਕ ਮਿਹਨਤੀ ਕਾਂਗਰਸ ਕਾਰਿਆਕਰਤਾ ਸੀਗੇ। ਉਹ NSUI ਤੋਂ ਉਹਨਾਂ ਨੇ ਸਟਾਰਟ ਕੀਤੀ ਸੀਗੀ, ਸਟੂਡੈਂਟ ਫਰੰਟ 'ਚ ਉਹ ਰਹੇ, ਬਾਅਦ 'ਚ ਯੂਥ ਕਾਂਗਰਸ 'ਚ ਰਹੇ, ਫਿਰ ਉਹ ਮੇਨ ਟੀਮ 'ਚ ਆਏ ਨੇ ਤੇ ਉਹਨਾਂ ਦਾ ਇੱਕ ਲੰਬਾ ਸਟਰਗਲ ਹੈਗਾ। ਲੇਕਿਨ ਜਦੋਂ ਹੀ ਸੁਖਵਿੰਦਰ ਸਿੰਘ ਸੁੱਖੂ ਨੂੰ CM ਬਣਾਇਆ ਗਿਆ, ਉਦੋਂ ਤੋਂ ਹੀ ਲਗਾਤਾਰ ਵਿਕਰਮਾਦਿੱਤਿਆ ਸਿੰਘ ਉਹਨਾਂ ਦੇ ਨਾਲ ਖਾਰ ਖਾਏ ਹੋਏ ਨੇ ਤੇ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਘਰ ਤੋਂ ਕਿਤੇ ਨਾ ਕਿਤੇ ਪਾਵਰ ਸੈਂਟਰ ਛਿਟਕ ਕੇ ਦੂਰ ਚਲਾ ਗਿਆ ਹੈਗਾ। ਤੇ ਇਹ ਇਸੇ ਕਿਸਮ ਦੇ ਰੋਲੇ ਨੇ, ਕੋਈ ਵੈਚਾਰਿਕ ਰੋਲਾ ਤਾਂ ਹੈ ਨਹੀਂ ਇਹਨਾਂ ਵਿੱਚ। ਤੇ ਨਾ ਹੀ ਅੱਜ ਕੱਲ੍ਹ ਜਿਹੜੀ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਨਾਂ 'ਚ ਕੋਈ ਵਿਚਾਰਧਾਰਾ ਵਾਲੀ ਗੱਲਬਾਤ ਦਿਖਦੀ ਹੈ ਕਿ ਉਹ ਕੋਈ ਸੈਕੂਲਰ ਸਟੈਂਡ ਲੈ ਕੇ, ਜਿਵੇਂ ਕਾਂਗਰਸ ਕਹਿੰਦੀ ਹੈ ਨਾ ਕਿ ਅਸੀਂ ਬਹੁਤ ਸੈਕੂਲਰ ਹਾਂ, ਉਹਨਾਂ ਨੂੰ ਲੈ ਕੇ ਖਾਸੇ ਸੀਰੀਅਸ ਹੋਣ ਤੇ ਉਹਨਾਂ ਦੀ ਲੜਾਈ ਲੜਦੇ ਹੋਣ, ਇੱਦਾਂ ਦਾ ਵੀ ਕੁਛ ਨਹੀਂ ਹੈ। ਸਿਰਫ ਔਰ ਸਿਰਫ ਪਾਵਰ ਸਿਸਟਮ ਦੇ ਆਲੇ ਦੁਆਲੇ ਹੀ ਇਹਨਾਂ ਦਾ ਸਾਰੀ ਬਣੋ ਰਹਿ ਗਈ ਹੈ। ਇਸ ਕਰਕੇ ਇਹ ਜਿਹੜੀ ਟੁੱਟ ਭੰਨ ਤੁਸੀਂ ਦੇਖਦੇ ਹੋ ਕਾਂਗਰਸ 'ਚ, ਆਪਾਂ ਨੇ ਮੱਧ ਪ੍ਰਦੇਸ਼ ਵੀ ਦੇਖੀ ਸੀਗੀ, ਉਸ ਤੋਂ ਬਾਅਦ ਹੁਣ ਆਪਾਂ ਨੇ ਦੇਖਿਆ ਕਿ ਬਿਹਾਰ 'ਚ ਵੀ ਕਾਂਗਰਸ ਦੇ ਇੱਕ ਵਿਧਾਇਕ ਚਲੀ ਗਈ ਹੈ BJP 'ਚ। ਤੇ ਇਸ ਕਿਸਮ ਦੀ ਜਿਹੜੀ ਟੁੱਟ ਭੰਨ ਹੈ ਰਾਜਸਥਾਨ 'ਚ ਆਲਮੋਸਟ ਹੋ ਹੀ ਗਈ ਸੀ। ਸਚਿਨ ਪਾਇਲਟ ਆਪਣੇ ਵਿਧਾਇਕਾਂ ਨੂੰ ਲੈ ਕੇ ਮਾਨੇਸਰ ਹਰਿਆਣੇ 'ਚ ਆ ਕੇ ਬਹਿ ਗਏ ਸੀਗੇ, ਪਰ ਉਹਨਾਂ ਦੀ ਵਿਧਾਇਕ ਸਾਰੇ ਪੂਰੇ ਨਹੀਂ ਹੋ ਪਾਏ, ਤਾਂ ਗਹਿਲੋਤ ਦੀ ਸਰਕਾਰ, ਪਿਛਲੀ ਸਰਕਾਰ ਟੁੱਟ ਨਹੀਂ ਪਾਈ ਸੀ। ਤੇ ਇਹ ਪੂਰਾ ਉਹਨਾਂ ਦਾ ਗੇਮ ਹੈਗਾ ਕਿ ਵਿਧਾਇਕ ਇੱਧਰੋਂ ਖਰੀਦ ਲਏ, ਉੱਧਰੋਂ ਖਰੀਦ ਲਏ। ਤੇ ਇੱਕ ਇੰਟਰਸਟਿੰਗ ਕਿੱਸਾ ਇਹ ਵੀ ਹੈ ਕਿ ਜਿਹੜੀ ਇਹ ਖਰੀਦ ਫਰੋਖਤ ਹੈ ਇਹ ਹਰਿਆਣੇ ਤੋਂ ਹੀ ਸ਼ੁਰੂ ਹੋਈ ਸੀ। 60s ਦਾ ਦੌਰ ਸੀਗਾ, ਉਦੋਂ ਆਇਆ ਲਾਲ ਗਿਆ ਲਾਲ ਇੱਕ ਵਿਧਾਇਕ ਸੀਗਾ ਪਲਵਲ ਦਾ, ਜਿਹਦੇ ਮੁੰਡੇ ਅੱਜ ਕੱਲ੍ਹ ਕਾਂਗਰਸ ਦੇ ਸਟੇਟ ਪ੍ਰੈਜ਼ੀਡੈਂਟ ਵੀ ਹੈਗੇ, ਉਦੈਬਾਨ ਸਿੰਘ, ਉਹਨਾਂ ਦੇ ਜਿਹੜੇ ਫਾਦਰ ਸੀਗੇ ਗਿਆ ਲਾਲ, ਉਹਨਾਂ ਨੇ ਦਿਨ 'ਚ 4 ਪਾਰਟੀਆਂ ਬਦਲ ਦਿੱਤੀਆਂ ਸੀਗੀਆਂ। ਤੇ ਉਹਨਾਂ ਦਾ ਨਾਂ ਸੀਗਾ ਆਇਆ ਲਾਲ, ਤੇ ਉਹ ਫਿਰ ਉਹਦਾ ਨਾਂ ਪੜ ਗਿਆ ਸੀਗਾ ਆਇਆ ਲਾਲ ਗਿਆ ਲਾਲ। ਤੇ ਇਹ ਪੂਰੇ ਟ੍ਰੈਂਡ ਨੂੰ ਹੀ ਇਹ ਕਿਹਾ ਗਿਆ ਕਿ ਆਇਆ ਲਾਲ ਗਿਆ ਲਾਲ ਕੀ ਰਾਜਨੀਤੀ ਹੈਗੀ ਆ, ਕਿ ਤੁਸੀਂ ਇੱਕ ਦਿਨ ਕਿਸੇ ਪਾਰਟੀ 'ਚ ਹੁੰਦੇ ਹੋ, ਦੂਜੇ ਦਿਨ ਕਿਸੇ ਹੀ ਪਾਰਟੀ 'ਚ। ਤੇ ਹੋਰਸ ਟ੍ਰੇਡਿੰਗ ਵੀ ਨਾਮ ਦਿੱਤਾ ਜਾਂਦਾ ਹੈ, ਜਿਵੇਂ MLAs ਦੀ ਖਰੀਦ ਫਰੋਖਤ ਦਾ ਪੂਰਾ ਸਿਸਟਮ ਚੱਲਦਾ ਹੈ। ਦੂਜੀ ਖਬਰ ਦੇ ਬਾਰੇ ਆਪਾਂ ਗੱਲ ਕਰ ਲਈਏ, ਉਹ ਹੈਗੀ ਆ ਇੰਡੀਆ ਅਲਾਇੰਸ ਬਾਰੇ। ਇੰਡੀਆ ਅਲਾਇੰਸ ਦੀ ਜਿਹੜੀ ਸੀਟਾਂ ਵਾਲੀ ਗੱਲਬਾਤ ਹੈ ਉਹ ਕਿਤੇ ਨਾ ਕਿਤੇ ਕੰਪਲੀਟ ਹੁੰਦੀ ਨਜ਼ਰ ਆ ਰਹੀ ਹੈ। ਮਹਾਰਾਸ਼ਟਰ 'ਚ ਅੱਜ ਪੋਜ਼ੀਟਿਵ ਸਾਈਨ ਇੰਡੀਆ ਅਲਾਇੰਸ ਵਾਸਤੇ ਦੇਖਣ ਨੂੰ ਮਿਲੇ। ਇੰਡੀਆ ਅਲਾਇੰਸ ਦੇ ਜਿਹੜੇ ਉद्धਵ ਠਾਕਰੇ ਵਾਲੀ ਸ਼ਿਵ ਸੈਨਾ, ਉਹਨੂੰ 20 ਸੀਟਾਂ ਦੇ ਦਿੱਤੀਆਂ ਤੇ 10 ਸੀਟਾਂ NCP ਨੂੰ ਦਿੱਤੀਆਂ ਤੇ 18 ਸੀਟਾਂ ਤੇ ਖੁਦ ਜਿਹੜੀ ਕਾਂਗਰਸ ਹੈਗੀ ਆ ਉਹ ਚੋਣ ਲੜੂਗੀ। ਤੇ ਜਿਹੜੇ ਰਾਜੂ ਸੈਟੀ ਵਰਗੇ ਹੈਗੇ ਆ ਉਹਨਾਂ ਨੂੰ ਵੀ ਆਪਣੇ ਕੋਟੇ ਤੋਂ NCP ਵਾਲੇ ਸ਼ਰਦ ਪਵਾਰ ਲੜਾਣਗੇ। ਇਹ ਕਿਤੇ ਨਾ ਕਿਤੇ ਪੋਜ਼ੀਟਿਵ ਸਾਈਨ ਸੀਗਾ ਇੰਡੀਆ ਅਲਾਇੰਸ ਵਾਸਤੇ, ਕਿਉਂਕਿ ਮਹਾਰਾਸ਼ਟਰ ਕਿਹਾ ਜਾ ਰਿਹਾ ਸੀਗਾ ਕਿ ਜਿਵੇਂ ਮਮਤਾ ਬੈਨਰਜੀ ਉਹਨਾਂ ਤੋਂ ਛਿਟਕੀ ਹੈਗੀ ਉਹਨਾਂ ਦੇ ਹੱਥੋਂ, ਕਦੇ ਮਹਾਰਾਸ਼ਟਰ ਨਾਲ ਛਿਟਕ ਜਾਏ। ਤੇ ਉੱਤਰ ਪ੍ਰਦੇਸ਼ 'ਚ ਵੀ ਕਿਤੇ ਨਾ ਕਿਤੇ ਅਖਿਲੇਸ਼ ਯਾਦਵ ਨਾਲ ਉਹਨਾਂ ਦੀ ਟਿਊਨਿੰਗ ਬਣਦੀ ਦਿਖ ਰਹੀ ਹੈ। ਤੇ ਲਾਲੂ ਪ੍ਰਸਾਦ ਯਾਦਵ ਜਿਹੜੇ ਕਿ ਇੰਡੀਆ ਅਲਾਇੰਸ ਦੇ ਮੁੱਖ ਆਗੂ ਹਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਵੀ ਹਨ, ਉਹਨਾਂ ਦਾ ਇੱਕ ਇੰਟਰਵਿਊ BBC 'ਤੇ ਖਾਸਾ ਵਾਇਰਲ ਹੋ ਰਿਹਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਦੇਖੋ ਜਿਹੜੀ ਮੀਡੀਆ ਉਹ ਵਿਕੀ ਹੋਈ ਹੈ, ਇਸ ਕਰਕੇ ਉਹ ਬਾਰ-ਬਾਰ ਮੋਦੀ ਕਰ ਰਹੀ ਹੈ, ਪਰ ਇਸ ਵਾਰ ਇੰਡੀਆ ਅਲਾਇੰਸ ਉਹਨੂੰ ਕੜੀ ਟੱਕਰ ਦੇਣ ਜਾ ਰਿਹਾ ਤੇ ਇੰਡੀਆ ਅਲਾਇੰਸ ਹੀ ਜਿੱਤੂਗਾ। ਲਾਲੂ ਪ੍ਰਸਾਦ ਯਾਦਵ ਨੇ 1992 'ਚ ਜੋ ਲਾਲ ਕ੍ਰਿਸ਼ਨ ਆਡਵਾਨੀ ਦਾ ਰੱਥ ਰੋਕਿਆ ਸੀਗਾ, ਉਹਦੇ ਬਾਰੇ ਵੀ ਗੱਲਬਾਤ ਕੀਤੀ ਤੇ ਉਹਨੇ ਇਹ ਵੀ ਦੱਸਿਆ ਕਿ ਉਹਨੂੰ ਕਿਵੇਂ ਯਾਦ ਕੀਤਾ ਜਾਊ। ਲਾਲੂ ਪ੍ਰਸਾਦ ਯਾਦਵ ਦਾ ਜਿਹੜੇ ਸੈਕੂਲਰ ਸਟੈਂਡ ਰਹੇ ਨੇ, ਉਹਨਾਂ ਨੇ ਕਦੇ ਵੀ ਕਿਸੇ ਵੀ ਕਮਿਊਨਲ ਪਾਰਟੀ ਨਾਲ ਕਦੇ ਵੀ ਅਲਾਇੰਸ ਨਹੀਂ ਕੀਤਾ, ਇਸ ਕਰਕੇ ਉਹਨਾਂ ਨੂੰ ਖਾਸਾ ਇੰਡੀਆ ਦੇ ਜਿਹੜੇ ਸੈਕੂਲਰ ਲੋਕ ਹੈਗੇ ਉਹ ਖਾਸੇ ਸੈਲੀਬ੍ਰੇਟ ਕਰਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨ ਅੰਦੋਲਨ ਦੀ, ਪਰ ਉਸ ਤੋਂ ਪਹਿਲਾਂ ਆਪਾਂ 2 ਖਬਰਾਂ ਅੱਜ ਹਾਦਸੇ ਦੀਆਂ ਆਈਆਂ। ਇੱਕ ਸੀਗੀ ਬੈਂਗਲੋਰ ਤੋਂ, ਬੈਂਗਲੋਰ 'ਚ ਦੇ ਕੈਫੇ 'ਚ ਬੰਬ ਬਲਾਸਟ ਹੋਇਆ, ਹਾਲਾਂਕਿ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਕਿਉਂ ਹੋਇਆ, ਕਿਹਨੇ ਕਰਾਇਆ, ਤੇ 9 ਲੋਕ ਉਹਦੇ 'ਚ ਘਾਇਲ ਨੇ। ਕੋਈ ਵੀ ਕਿਸੇ ਵੀ ਤਰੀਕੇ ਦੀ ਮੌਤ ਦੀ ਖਬਰ ਉਹਦੇ 'ਚ ਹੈ ਨਹੀਂ। ਤੇ ਦੂਜੀ ਖਬਰ ਬੰਗਲਾਦੇਸ਼ ਤੋਂ ਹੈਗੀ ਆ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇੱਕ
ਰੈਸਟੋਰੈਂਟ 'ਚ ਅੱਗ ਲੱਗੀ ਸੀਗੀ ਤੇ ਉਹ ਇੱਕ ਮਲਟੀ ਲੇਅਰ ਸਟੋਰੀ ਬਿਲਡਿੰਗ ਸੀਗੀ ਤੇ ਉਹਦੇ 'ਚ 43 ਘੱਟੋ ਘੱਟ 43 ਲੋਕਾਂ ਦੀ ਡੈਥ ਦੀ ਕਨਫਰਮੇਸ਼ਨ ਅੱਜ ਹੋ ਗਈ ਹੈ ਤੇ ਬਹੁਤ ਸਾਰੇ ਲੋਕ ਜ਼ਖਮੀ ਹੈਗੇ ਆ। ਖਾਸਾ ਵੱਡਾ ਹਾਦਸਾ ਹੈਗਾ ਤੇ ਫਾਇਰ ਸੇਫਟੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ। ਉੱਥੋਂ ਦੇ ਜਿਹੜੇ ਸਵਾਸਥ ਮੰਤਰੀ ਹੈਗੇ ਆ ਤੇ ਗ੍ਰਹਿ ਮੰਤਰੀ ਹੈਗੇ ਉਹ ਲਗਾਤਾਰ ਟਵੀਟ ਵੀ ਕਰ ਰਹੇ ਨੇ ਇਹਦੇ 'ਤੇ। ਬਾਕੀ ਹੁਣ ਆਪਾਂ ਕਿਸਾਨ ਅੰਦੋਲਨ ਬਾਰੇ ਗੱਲ ਕਰ ਲੈਂਦੇ ਹਾਂ। ਕਿਸਾਨ ਅੰਦੋਲਨ 'ਚ ਇੱਕ ਖੜੋਤ ਜੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਨੂੰ। ਉਹਦਾ ਰੀਜ਼ਨ ਇੱਕ ਇਹ ਵੀ ਹੈ ਕਿ 21 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਾ ਸੀਗਾ ਪਰ ਉੱਥੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਤੇ ਉਹਨਾਂ 'ਤੇ ਪੈਰਾਮਿਲਟਰੀ ਐਕਸਰਸਾਈਜ਼ਿਜ਼ ਕੀਤੀ ਗਈ। ਪੈਰਾਮਿਲਟਰੀ ਵੱਲੋਂ ਬਹੁਤ ਹੈਵੀ ਸ਼ੈਲਿੰਗ ਕੀਤੀ ਗਈ, ਗੋਲੀਆਂ ਚਲਾਈਆਂ ਗਈਆਂ ਤੇ ਇੱਕ ਮੁੰਡੇ ਸ਼ੁਭਕਰਨ ਸਿੰਘ ਦੀ ਡੈਥ ਵੀ ਹੋ ਗਈ ਸੀ। ਸ਼ੁਭਕਰਨ ਸਿੰਘ ਦਾ ਕੱਲ੍ਹ ਅੰਤਿਮ ਸੰਸਕਾਰ ਹੋਇਆ ਤੇ ਹੁਣ ਉਹਦੀ ਅੰਤਿਮ ਅਰਦਾਸ 3 ਮਾਰਚ ਨੂੰ ਉਹਦੇ ਪਿੰਡ ਬੱਲੋਂ 'ਚ ਕੀਤੀ ਜਾਊਗੀ। ਤੇ 21 ਫਰਵਰੀ ਤੋਂ ਬਾਅਦ ਹੀ ਕਿਸਾਨ ਆਗੂ ਕੋਈ ਵੱਡੀ ਕਾਲ ਦੀ ਆਪਣੇ ਕਾਰਿਆਕਰਮਾਂ ਵਾਸਤੇ ਅੱਗੇ ਵਾਸਤੇ ਕੋਈ ਵੱਡੀ ਕਾਲ ਨਹੀਂ ਦੇ ਸਕੇ। ਉਹਨਾਂ ਦੀ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਤੇ ਕਿਹਾ ਜਾ ਰਿਹਾ ਕਿ ਜਿਹੜੇ ਕਿ ਜਗਜੀਤ ਸਿੰਘ ਡੱਲੇਵਾਲ ਹੈਗੇ ਆ ਉਹ ਅੜ ਗਏ ਨੇ। ਉਹ ਕਹਿ ਰਹੇ ਨੇ ਮੈਂ ਤਾਂ ਭੁੱਖ ਹੜਤਾਲ ਕਰੂੰਗਾ ਨਜ਼ਾਰੇ ਵਾਂਗ। ਤੇ ਇਹ ਜਿਹੜੇ ਦੂਜੇ ਆਗੂ ਹੈਗੇ ਆ ਜਿਵੇਂ ਸੁਰਜੀਤ ਫੂਲ ਵਰਗੇ ਜਾਂ ਫਿਰ ਸਵਰਨ ਪੰਧੇਰ ਵਰਗੇ ਜਾਂ ਫਿਰ ਅਮਰਜੀਤ ਮੋੜੀ ਹੋਰ ਵਰਗੇ, ਇਹ ਕਹਿ ਰਹੇ ਨੇ ਕਿ ਪ੍ਰਧਾਨ ਜੀ ਤੁਸੀਂ ਇਹ ਭੁੱਖ ਹੜਤਾਲ ਵਾਲਾ ਡਰਾਮਾ ਨਾ ਕਰੋ। ਤੁਸੀਂ ਤਾਂ ਮਤਲਬ ਕੈਮਰੇ ਦੇ ਅੱਗੇ ਛਾਣਾ ਚਾਹੁੰਦੇ ਹੋ ਕਿ ਜਿਵੇਂ ਅੰਨਾ ਹਜ਼ਾਰੇ ਵਾਲੇ ਮਾਮਲੇ 'ਚ ਜਦੋਂ ਮਰਨ ਵਰਤ 'ਤੇ ਅੰਨਾ ਹਜ਼ਾਰੇ ਬਹਿ ਗਿਆ ਸੀਗਾ ਉਦੋਂ ਸਾਰੇ ਕੈਮਰੇ ਉਹਦੇ 'ਤੇ ਫੋਕਸ ਹੋ ਗਏ ਸੀਗੇ ਤੇ ਉਹ ਬਾਅਦ 'ਚ ਉਹ ਅੰਦੋਲਨ ਦਾ ਕੀ ਬਣਿਆ ਅੱਜ ਤੱਕ ਨਹੀਂ ਪਤਾ। ਤੇ ਜਿੰਨੀ ਵਾਰ ਵੀ ਭੁੱਖ ਹੜਤਾਲ ਦੀ ਗੱਲ ਹੁੰਦੀ ਹੈ ਇਹ ਫੋਮ ਭੁੱਖ ਹੜਤਾਲ ਜਿਹੜੀ ਫੋਮ ਹੈ ਉਹ ਕਿਹਾ ਜਾਂਦਾ ਕਿ ਇਹ ਮਹਾਤਮਾ ਗਾਂਧੀ ਨੇ ਸ਼ੁਰੂ ਕੀਤੀ ਸੀ, ਆਜ਼ਾਦੀ ਦੇ ਅੰਦੋਲਨ ਦੌਰਾਨ ਬਹੁਤ ਵਰਤੀ ਗਈ। ਪਰ ਇਹਦੇ ਖਾਸੇ ਕ੍ਰਿਟਿਸਿਜ਼ਮ ਪੰਜਾਬ ਹਰਿਆਣੇ 'ਚ ਹੈਗੇ ਆ। ਪੰਜਾਬ ਹਰਿਆਣੇ ਵਾਲੇ ਲੋਕ ਕਹਿੰਦੇ ਨੇ ਕਿ ਇਹ ਜਿਹੜਾ ਵਨ ਮੈਨ ਸ਼ੋਅ ਬਣਾਉਣ ਵਾਲਾ ਕੰਮ ਹੈਗਾ। ਤੁਸੀਂ ਮਤਲਬ ਪਿੰਡਾਂ 'ਚੋਂ ਆਪਣੇ ਲੋਕਾਂ ਨੂੰ ਟਰੈਕਟਰਾਂ ਟਰਾਲੀਆਂ ਸਮੇਤ ਲੈ ਕੇ ਆਏ ਹੋ, ਲੜਨ ਵਾਸਤੇ ਲੈ ਕੇ ਆਏ ਹੋ ਤੇ ਤੁਸੀਂ ਬੀਜੇਪੀ ਦੇ ਆਗੂਆਂ ਦੇ ਬਾਈਕਾਟ ਦੀ ਕਾਲ ਕਿਉਂ ਨਹੀਂ ਦੇ ਰਹੇ? ਤੁਸੀਂ ਟੋਲ ਟੈਕਸ ਫ੍ਰੀ ਕਰਾਉਣ ਦੀ ਕਾਲ ਕਿਉਂ ਨਹੀਂ ਦੇ ਰਹੇ? ਤੇ ਬੀਜੇਪੀ ਦੇ ਆਗੂਆਂ ਨੂੰ ਘੇਰਨ ਦੀ ਕਾਲ ਤੁਸੀਂ ਕਿਉਂ ਨਹੀਂ ਦੇ ਰਹੇ? ਤੁਸੀਂ ਕੀ ਕਹਿ ਰਹੇ ਹੋ ਮੈਂ ਤਾਂ ਮਰਨ ਵਰਤ 'ਤੇ ਬਹਿ ਜਾਵਾਂਗਾ। ਤੁਸੀਂ 5 ਵਾਰ ਪਹਿਲਾਂ ਵੀ ਮਰਨ ਵਰਤ ਦੀ ਕਾਲ ਦੇ ਚੁੱਕੇ ਹੋ ਤੇ ਉਹਨਾਂ 'ਚ ਕੀ ਹੋਇਆ? ਤੁਹਾਨੂੰ ਕੋਈ ਸਮਝੌਤਾ ਕਰਾ ਕੇ ਜੂਸ ਆ ਕੇ ਕੋਈ ਵੱਡਾ ਮੰਤਰੀ ਜਾਂ ਸੈਕਟਰੀ ਆ ਕੇ ਜੂਸ ਪਿਆ ਦਿੰਦਾ ਤੇ ਤੁਸੀਂ ਉੱਠ ਖੜਦੇ ਹੋ। ਇਹ ਕੋਈ ਅੰਦੋਲਨ ਦਾ ਤਰੀਕਾ ਨਹੀਂ। ਇਹ ਹਰਿਆਣੇ ਤੇ ਪੰਜਾਬ 'ਚ ਖਾਸਾ ਕ੍ਰਿਟਿਸਿਜ਼ਮ ਇਹਨੂੰ ਝੇਲਣਾ ਪੈਂਦਾ ਹੈ। ਅਤੇ ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਸੱਤਰ ਸੀਗਾ ਤੇ ਜਦੋਂ ਹੀ ਉਹ ਸੈਸ਼ਨ ਸ਼ੁਰੂ ਹੁੰਦਾ ਹੈ ਗਵਰਨਰ ਦਾ ਸਪੀਚ ਹੋਣਾ ਸੀ ਪਰ ਉਦੋਂ ਹੀ ਕਾਂਗਰਸ ਦੇ MLAs ਨੇ ਰੌਲਾ ਪਾ ਲਿਆ ਤੇ ਕਿਸਾਨ ਅੰਦੋਲਨ ਦਾ ਹੀ ਮੁੱਦਾ ਬਣਾਇਆ। ਉਹਨਾਂ ਨੇ ਕਿਹਾ ਕਿ ਜਦੋਂ ਸਾਡਾ ਮੁੰਡਾ ਮਾਰਤਾ 22-23 ਸਾਲ ਦਾ ਤੇ ਤੁਸੀਂ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਹਰਿਆਣੇ ਪੁਲਿਸ ਤੇ 302 ਦੀ FIR ਨਾਮਜ਼ਦ FIR ਦਰਜ ਕਿਉਂ ਨਹੀਂ ਕਰ ਰਹੇ? ਨਾ ਲੈ ਕੇ ਉਹਨਾਂ ਦਾ ਦਰਜ ਕਰੋ FIR। ਤੇ ਖਾਸਾ ਰੌਲਾ ਪੈਂਦਾ ਰਿਹਾ, ਗਵਰਨਰ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਜਿਹੜੇ ਖਜ਼ਾਨਾ ਵਜ਼ੀਰ ਹੈਗੇ ਆ ਉਹਨਾਂ ਨੇ ਚੀਮਾ ਜੀ ਉਹਨਾਂ ਨੇ ਕਿਹਾ ਕਿ ਦੇਖੋ ਇਹ ਕਾਂਗਰਸ ਵਾਲੇ ਤਾਂ ਗਵਰਨਰ ਨੇ ਸਾਡੀਆਂ 1 ਸਾਲ ਦੀਆਂ ਉਹ ਗਿਣਾਣੀਆਂ ਸੀਗੀਆਂ ਕਿ ਅਸੀਂ ਕਿੰਨੀ ਤਰੱਕੀ ਕੀਤੀ ਹੈ ਤੇ ਅਸੀਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਤੇ ਉਹ ਇਹਨਾਂ ਨੇ ਰੌਲਾ ਪਾ ਕੇ ਸਾਡਾ ਡਿਸਟਰਬ ਕਰਤਾ। ਪਰ ਜਿਹੜੇ ਖਜ਼ਾਨਾ ਵਜ਼ੀਰ ਚੀਮਾ ਜੀ ਹੈਗੇ ਆ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਕੀ ਕਾਂਗਰਸ ਦੇ ਆਗੂ ਜਿਹੜੇ ਅੱਜ ਸਵਾਲ ਉਠਾ ਰਹੇ ਸੀਗੇ ਉਹ ਨਾਜਾਇਜ਼ ਸੀਗਾ? ਉਹ ਬਿਲਕੁਲ ਜਾਇਜ਼ ਸਵਾਲ ਸੀਗਾ ਕਿ ਹਰਿਆਣਾ ਪੁਲਿਸ ਅਤੇ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਹੈਗੇ ਆ ਅਨਿਲ ਵਿਜ ਉਹਨਾਂ ਦੀ ਕੋਈ ਤਾਂ ਜਵਾਬਦੇਹੀ ਤੈਅ ਹੋਊਗੀ। ਸਾਡਾ ਮੁੰਡਾ ਮਾਰਤਾ, ਤੁਸੀਂ ਬੇਨਾਮੀ FIR ਕਰੀ ਜਾਂਦੇ ਹੋ, ਘੱਟੋ ਘੱਟ ਨਾ ਤਾਂ ਤੁਸੀਂ ਲੈ ਕੇ FIR ਕਰੋਗੇ ਤੇ ਇਹਨਾਂ ਸਵਾਲਾਂ ਨੂੰ ਗੋਲ ਮੋਲ ਕਰਕੇ ਕਿਵੇਂ ਕੰਮ ਚੱਲ ਜੂਗਾ? ਤੇ ਇਹ ਸਵਾਲ ਸੀਗੇ ਅੱਗੇ ਅੱਜ ਪੰਜਾਬ ਦੀ ਅਸੈਂਬਲੀ ਅੱਗੇ ਪਰ ਇਹਨਾਂ ਨੂੰ ਐਡਰੈਸ ਨਹੀਂ ਕੀਤਾ ਗਿਆ। ਇੱਕ ਗੋਦੀ ਮੀਡੀਆ ਬਾਰੇ ਵੀ ਖਬਰ ਹੈ ਜਿਹੜੀ NDBSA ਹੈ ਯਾਨੀ ਕਿ ਜਿਹੜੀ ਨੈਸ਼ਨਲ ਬਰੋਡਕਾਸਟਿੰਗ ਡਿਜੀਟਲ ਅਥਾਰਟੀ ਹੈਗੀ, ਰੈਗੂਲੇਟਰੀ ਅਥਾਰਟੀ ਹੈਗੀ ਆ, ਉਹਨੇ ਜੁਰਮਾਨਾ ਕੀਤਾ 3 ਗੋਦੀ ਮੀਡੀਆ ਚੈਨਲਾਂ ਤੇ ਉਹ ਚੈਨਲ ਕਿਹੜੇ ਨੇ? ਨਿਊਜ਼ 18, ਆਜ ਤੱਕ ਤੇ ਜੀ ਨਿਊਜ਼। ਇਹ ਸੁਧੀਰ ਚੌਧਰੀ, ਅਮੀਸ਼ ਦੇਵਗਨ ਅਤੇ ਅਮਨ ਚੋਪੜਾ ਇਹਨਾਂ ਤਿੰਨਾਂ ਐਂਕਰਾਂ ਦੇ ਸ਼ੋਜ਼ 'ਤੇ ਵੀ ਜੁਰਮਾਨਾ ਲਾਇਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ 7 ਦਿਨਾਂ ਅੰਦਰ ਉਹਨਾਂ ਦੀ ਸਾਰੀ ਵੀਡੀਓਜ਼ YouTube 'ਤੇ ਜਿਹੜੀਆਂ ਕੀ ਪਈਆਂ ਨੇ ਉਹ ਹਟਾਓ। ਤੇ ਇਹ ਜੁਰਮਾਨਾ ਲਾਉਣ ਦਾ ਕੀ ਕ੍ਰਾਈਟੇਰੀਆ ਹੈਗਾ? ਇਹ ਕ੍ਰਾਈਟੇਰੀਆ ਇਹ ਹੈਗਾ ਕਿ ਇਹ ਚੈਨਲ ਲਗਾਤਾਰ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ ਮੁਸਲਮਾਨ ਹੈਗੇ ਉਹਨਾਂ ਦੇ ਲਗਾਤਾਰ ਇਹ ਹਮਲੇ ਕਰਦੇ ਨੇ, ਉਹਨਾਂ ਨੂੰ
ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਜਿਹੜਾ ਇਹ ਪੂਰਾ ਲਵ ਜਿਹਾਦ ਵਾਲਾ ਨੈਰੇਟਿਵ ਇਹ ਚਲਾਉਂਦੇ ਨੇ। ਇਹ ਕਿਤੇ ਨਾ ਕਿਤੇ ਇਹਦੇ 'ਚ ਉਹ ਬਣਿਆ ਹੈ। ਤੇ ਮੈਂ ਉਹ ਜਿਹੜੀ ਪੂਰੀ ਖਬਰ ਦੀ ਡਿਟੇਲ ਹੈ ਉਹ ਵੀ ਦੱਸ ਦਿੰਦਾ ਕਿ ਜਿਹੜਾ NBDSA ਜਿਹੜੀ ਬੋਡੀ ਹੈਗੀ ਆ ਉਹਦੇ ਪ੍ਰੈਜ਼ੀਡੈਂਟ ਹੈਗੇ ਆ ਜਿਹੜੇ ਸਾਬਕਾ ਚੀਫ ਜਸਟਿਸ AK ਸਿਕਰੀ ਸਾਹਿਬ। ਤੇ ਉਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਹਰ ਇੰਟਰਫੇਥ ਰਿਲੀਜਨ ਜਿਹੜਾ ਵਿਆਹ ਹੈਗਾ, ਯਾਨੀ ਕਿ ਇੱਕ ਦੂਜੇ ਦੇ ਧਰਮਾਂ ਦੇ ਅੰਦਰ ਜਿਹੜੇ ਵਿਆਹ ਨੇ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਲਵ ਜਿਹਾਦ ਨਹੀਂ ਕਹਿ ਸਕਦੇ। ਮੰਨ ਲਓ ਕਿ ਕਿਸੇ ਮੁਸਲਮਾਨ ਕੁੜੀ ਜਾਂ ਮੁੰਡੇ ਨੇ ਹਿੰਦੂ ਮੁੰਡੇ ਜਾਂ ਕੁੜੀ ਨਾਲ ਵਿਆਹ ਕਰ ਲਿਆ, ਇਹ ਸਾਰੇ ਲਵ ਜਿਹਾਦ ਨਹੀਂ ਹੈਗੇ। ਤੁਸੀਂ ਸਾਰਿਆਂ ਨੂੰ ਲਵ ਜਿਹਾਦ ਬਣਾਏ ਜਾਂਦੇ ਹੋ, ਇਹ ਕਿਵੇਂ ਦੀ ਤੁਸੀਂ ਖਬਰਾਂ ਦੇ ਰਹੇ ਹੋ ਤੇ ਤੁਸੀਂ ਲਗਾਤਾਰ ਮੁਸਲਮਾਨਾਂ ਦੇ ਉਲਟ ਜਿਹੜਾ ਜ਼ਹਿਰ ਹੈ ਉਹ ਉਗਲ ਰਹੇ ਹੋ। ਇਸ ਕਰਕੇ ਜੁਰਮਾਨਾ ਲਾਇਆ ਗਿਆ ਤੇ ਉਹਨਾਂ ਨੂੰ ਮਾਫੀ ਮੰਗਣ ਲਈ ਵੀ ਕਿਹਾ ਗਿਆ ਤੇ 7 ਦਿਨਾਂ ਅੰਦਰ ਉਹ ਜਿਹੜੀ ਖਬਰਾਂ ਹੈਗੀਆਂ ਉਹ ਵੀ ਹਟਾਉਣ ਲਈ ਕਿਹਾ। ਤੇ ਇੱਕ ਇਹ ਵੀ ਆਪ ਜੀ ਨੂੰ ਮੈਂ ਬਾਰ-ਬਾਰ ਕਹਿਣਾ ਕਿ ਜਿਹੜਾ ਇੰਡੀਆ ਦਾ ਮੀਡੀਆ ਹੈਗਾ ਉਹ ਰੇਡੀਓ ਰਵਾਂਡਾ ਬਣ ਚੁੱਕਿਆ ਹੈ। ਘਟਗਿਣਤੀਆਂ ਦੇ ਉਲਟ ਉਹ ਲਗਾਤਾਰ ਜ਼ਹਿਰ ਉਗਲਦਾ ਰਹਿੰਦਾ ਹੈ। ਆਪਾਂ ਨੂੰ ਪਤਾ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਉਦੋਂ ਕਿਵੇਂ ਸਿੱਖਾਂ ਨੂੰ ਖਾਲਿਸਤਾਨੀ, ਅਤਵਾਦੀ, ਮਾਓਵਾਦੀ ਪਤਾ ਨਹੀਂ ਕੀ ਕਿਹਾ ਇਹਨਾਂ ਨੇ। ਤੇ ਐਂ ਜਦੋਂ ਮੁਸਲਮਾਨਾਂ ਦਾ ਕੋਈ ਵੀ ਮੈਟਰ ਹੁੰਦਾ, ਕੋਈ ਵੀ ਮੁਸਲਮਾਨ ਕੋਈ ਛੋਟਾ ਮੋਟਾ ਕ੍ਰਾਈਮ ਕਰ ਦਿੰਦਾ ਤੇ ਉਹਦੇ ਨਾਂ 'ਤੇ ਸਾਰੀ ਮੁਸਲਿਮ ਕਮਿਊਨਿਟੀ ਨੂੰ ਇਹ ਲੋਕ ਟਾਰਗੇਟ ਕਰਦੇ ਨੇ ਤੇ ਜਿਹੜੇ ਬਹੁ ਗਿਣਤੀ ਲੋਕ ਹੈਗੇ ਉਹਨਾਂ ਨੂੰ ਉਕਸਾਉਂਦੇ ਨੇ ਘੱਟ ਗਿਣਤੀਆਂ ਦੇ ਉਲਟ। ਤੇ ਇਹ ਖਾਸੀ ਗੰਦੀ ਪੋਲਿਟਿਕਸ ਜਿਹੜਾ ਇਹ ਮੇਨ ਸਟਰੀਮ ਨਿਊਜ਼ ਚੈਨਲਸ ਹੈਗੇ ਆ ਇੰਡੀਆ ਦੇ, ਗੋਦੀ ਮੀਡੀਆ ਵੀ ਕਿਹਾ ਜਾ ਰਿਹਾ, ਇਹਨਾਂ ਨੂੰ ਦਰਬਾਰੀ ਮੀਡੀਆ ਵੀ ਕਿਹਾ ਜਾ ਰਿਹਾ, ਇਹ ਸਾਰੇ ਪਲੇ ਕਰਦੇ ਨੇ। ਤੇ ਇਹਨਾਂ ਦੇ ਜਿਹੜੀ ਕਾਰਵਾਈ ਹੋਈ ਹੈ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀਗੀ। ਤੇ ਇਹ ਕਾਰਵਾਈ ਇੱਦਾਂ ਮਤਲਬ ਇੱਕ ਹਿਸਾਬ ਨਾਲ ਐਡੀ ਵੱਡੀ ਕਾਰਵਾਈ ਵੀ ਨਹੀਂ ਹੈ, ਕਿਉਂਕਿ ਸਿਰਫ ਜਿਹੜਾ ਜੁਰਮਾਨਾ ਉਹ ਲੱਖ ਰੁਪਏ ਦਾ ਜੁਰਮਾਨਾ ਹੈਗਾ ਤੇ ਕਰੋੜਾਂ ਰੁਪਏ ਕਮਾਉਂਦੇ ਨੇ। ਇਹਨਾਂ ਨੂੰ ਲੱਖ ਰੁਪਏ ਨਾਲ ਕੀ ਫਰਕ ਪੈਂਦਾ ਹੈ। ਤੇ ਪਤਾ ਨਹੀਂ ਜਿਹੜੀ ਜਿਨ੍ਹਾਂ ਦੇ ਪੱਖ 'ਚ ਇਹ ਸਾਰਾ ਪ੍ਰਚਾਰ ਕਰਦੇ ਨੇ ਉਹ ਕਿੰਨੇ ਪੈਸੇ ਦਿੰਦੇ ਹੋਣਗੇ, ਇਹ ਵੀ ਤਾਂ ਨਹੀਂ ਪਤਾ ਨਾ। ਕਰੋੜਾਂ 'ਚ ਇਹਨਾਂ ਦੀ ਡੀਲ ਹੁੰਦੀਆਂ ਨੇ। ਤੇ ਇਸ ਕਰਕੇ ਇਹ ਜਿਹੜੀ ਕਾਰਵਾਈ ਸੀਗੀ ਇਹ ਹੋਰ ਵੀ ਸਖਤ ਹੋ ਸਕਦੀ ਸੀਗੀ ਤੇ ਇਹ ਪਹਿਲਾਂ ਹੋ ਜਾਣੀ ਚਾਹੀਦੀ ਸੀ। ਪਰ ਹੁਣ ਦੇਰ ਆਏ ਦੁਰਸਤ ਆਏ। ਇਹ ਜਿਹੜਾ AK ਸਿਕਰੀ ਸਾਹਿਬ ਦਾ ਜਿਹੜਾ ਕਮੈਂਟ ਹੈਗਾ ਇਹਨਾਂ 'ਤੇ ਕਿ ਇਹ ਸਾਰੇ ਮਾਮਲਿਆਂ ਨੂੰ ਲਵ ਜਿਹਾਦ ਬਣਾਈ ਜਾਂਦੇ ਨੇ ਤੇ ਘੱਟ ਗਿਣਤੀਆਂ ਦੇ ਉਲਟ ਲੋਕਾਂ ਨੂੰ ਭੜਕਾਈ ਜਾਂਦੇ ਨੇ, ਇਹ ਠੀਕ ਕਮੈਂਟ ਹੈਗਾ। ਤੇ ਇਹ ਦਿਖਾਉਂਦਾ ਵੀ ਹੈ ਕਿ ਜਿਹੜਾ ਇੰਡੀਅਨ ਮੀਡੀਆ ਹੈ, ਗੋਦੀ ਮੀਡੀਆ ਹੈਗਾ, ਉਹਦਾ ਨੇਚਰ ਤੇ ਕਰੈਕਟਰ ਕੀ ਹੈ। ਤੇ ਇਹ ਬਹੁਤ ਸੀਰੀਅਸ ਗੱਲ ਹੈ। ਬਾਕੀ ਜਿਹੜਾ ਸ਼ੰਭੂ ਤੇ ਅਤੇ ਖਨੌਰੀ ਬਾਰਡਰ 'ਤੇ ਲਗਾਤਾਰ ਕਿਸਾਨ ਮੋਰਚਾ ਚੱਲਿਆ ਹੋਇਆ ਹੈ, ਕਿਸਾਨ ਲਗਾਤਾਰ ਆ ਰਹੇ ਨੇ। ਅਤੇ ਕੱਲ੍ਹ ਜਿਹੜਾ ਸ਼ੁਭਕਰਨ ਸਿੰਘ ਦਾ ਪਿੰਡ ਸੀਗਾ ਬੱਲੋ, ਉੱਥੇ ਵੀ ਕਿਸਾਨਾਂ ਦਾ ਠੀਕ ਠਾਕ ਇਕੱਠ ਸੀਗਾ। ਬਹੁਤ ਕਿਸਾਨ ਉੱਥੇ ਪਹੁੰਚੇ ਸੀਗੇ ਤੇ ਸਾਰਿਆਂ ਦੀ ਅੱਖਾਂ 'ਚ ਹੰਝੂ ਸੀਗੇ। ਪਿੰਡ ਵਾਲੇ ਵੀ ਸਾਰੇ ਬਹੁਤ ਮਾਯੂਸ ਸੀਗੇ ਉਸ ਮੁੰਡੇ ਦੀ ਡੈਥ ਤੋਂ ਬਾਅਦ। ਤੇ ਲਗਾਤਾਰ ਸ਼ੁਭਕਰਨ ਸਿੰਘ ਅਮਰ ਰਹੇ ਦੇ ਨਾਂ 'ਤੇ ਨਾਅਰੇ ਵੀ ਲੱਗ ਰਹੇ ਸੀ। ਤੇ ਖਬਰ ਹੋਰ ਦੱਸਦੀ ਹੈ ਕਿ ਉਹਨਾਂ ਦੇ ਪਿੰਡ ਬੱਲੋ ਵਾਲਿਆਂ ਨੇ ਉਹਨਾਂ ਦੇ ਪਿੰਡ ਦਾ ਜਿਹੜਾ ਛੱਪੜ ਹੈਗਾ ਉਹਦੇ ਲਾਗੇ ਥਾਂ ਦੇ ਦਿੱਤੀ ਹੈ ਤੇ ਉੱਥੇ ਜਿਹੜਾ ਸ਼ੁਭਕਰਨ ਸਿੰਘ ਹੈਗਾ ਸ਼ਹੀਦ ਕਿਸਾਨ, ਉਹਦੇ ਨਾਂ 'ਤੇ ਇੱਕ ਸਮਾਰਕ ਬਣੂਗਾ ਤੇ ਉਹਦੀ ਯਾਦਗਾਰੀ ਥਾਂ ਬਣਾਈ ਜਾਊਗੀ। ਤੇ ਵਧੀਆ ਵੀ ਗੱਲ ਹੈ ਕਿ ਘੱਟੋ ਘੱਟ ਅਗਲੀ ਜਿਹੜੀ ਪੀੜ੍ਹੀਆਂ ਹੈਗੀਆਂ ਉਹਨਾਂ ਨੂੰ ਪਤਾ ਤਾਂ ਲੱਗੂਗਾ ਕਿ ਕਿਵੇਂ ਬੱਲੋ ਪਿੰਡ ਦੇ ਸ਼ੁਭਕਰਨ ਨੇ ਟੱਕਰਾ ਕਰਦਿਆਂ ਗੋਲੀ ਖਾ ਕੇ ਆਪਣੀ ਸ਼ਹਾਦਤ ਦਿੱਤੀ ਸੀਗੀ। ਤੇ ਇਹ ਜਿਹੜੀਆਂ ਕਿਸਾਨ ਮੰਗਾਂ ਹੈਗੀਆਂ ਇਹਨਾਂ ਦੀ ਵੀ ਪੂਰੀ ਮੈਂ ਮਾਲਵੇ 'ਚ ਸੀਗਾ 2 ਦਿਨ ਵਾਸਤੇ ਤੇ ਮੈਂ 2 ਦਿਨ ਮਾਲਵੇ ਰਿਹਾ ਤਾਂ ਉਦੋਂ ਮੈਂ ਦੇਖਿਆ ਕਿ ਜਿਹੜੀ ਕਿਸਾਨੀ ਮੰਗਾਂ ਹੈਗੀਆਂ ਉਹ ਪਿੰਡਾਂ 'ਚ ਲਗਾਤਾਰ ਵੱਡੇ ਸਕੇਲ 'ਤੇ ਡਿਸਕਸ ਹੋ ਰਹੀਆਂ ਨੇ ਤੇ ਕਿਸਾਨ ਇਹਨਾਂ ਨਾਲ ਰਿਲੇਟ ਵੀ ਕਰ ਰਹੇ ਨੇ। ਹਾਲਾਂਕਿ ਇੱਕ ਚੀਜ਼ ਹੋਰ ਡਿਸਕਸ ਹੋ ਰਹੀ ਹੈ, ਉਹ ਹੈਗੀ ਆ ਕਿਸਾਨ ਯੂਨੀਅਨਾਂ ਦੀ ਯੂਨਿਟੀ ਬਾਰੇ। ਤੇ ਕਿਸਾਨ ਲਗਾਤਾਰ ਇਹ ਗੱਲ ਕਰ ਰਹੇ ਨੇ ਕਿ ਸਾਰੇ ਇਹ ਕਿਸਾਨ ਆਗੂਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਤੇ ਇਹਨਾਂ ਨੂੰ ਆਪਸ 'ਚ ਲੜਨ ਦੀ ਥਾਂ 'ਤੇ ਸਰਕਾਰ ਨਾਲ ਲੜਨਾ ਚਾਹੀਦਾ। ਤੇ ਉਹ ਜਿਹੜੀ ਜਗਜੀਤ ਡੱਲੇਵਾਲ ਜਿਹੜੀ ਭੁੱਖ ਹੜਤਾਲ ਦੀ ਪੋਜੀਸ਼ਨ ਲਈ ਬੈਠੇ ਨੇ, ਉਹ ਵੀ ਮਾਲਵੇ 'ਚ ਖਾਸੀ ਡਿਸਕਸ਼ਨ 'ਚ ਮੈਨੂੰ ਦੇਖਣ 'ਚ ਮਿਲੀ। ਤੇ ਉਹ ਕਹਿੰਦੇ ਕਿ ਯਾਰ ਕੋਈ ਵਧੀਆ ਕਾਲ ਦਿਓ, ਤੁਸੀਂ ਕੀ ਇਹ ਮਤਲਬ ਭੁੱਖ ਹੜਤਾਲ 'ਤੇ ਬਹਿ ਜਾਣਗੇ ਉਹ ਅੰਨਾ ਹਜ਼ਾਰੇ ਵਾਂਗ, ਉਹਨਾਂ 'ਤੇ ਕੈਮਰਾ ਫਿਰਦਾ ਰਹੂਗਾ ਤੇ ਉਹਨਾਂ ਨੂੰ ਦਿਖਾਇਆ ਜਾਊਗਾ ਬਾਰ-ਬਾਰ। ਮਤਲਬ ਕੈਮਰੇ ਦੀ ਐਡੀ ਭੁੱਖ ਨਹੀਂ ਹੋਣੀ ਚਾਹੀਦੀ ਕਿਸੇ ਵੀ ਕਿਸਾਨ ਆਗੂ ਨੂੰ। ਤੇ ਜੇ ਕਿਸਾਨਾਂ ਦਾ ਮੁੱਦਾ ਹੈਗਾ ਤਾਂ ਸਾਰੇ ਕਿਸਾਨ ਇਕੱਠੇ ਹੋ ਕੇ ਕੋਈ ਲੜਾਈ ਲੜਨਗੇ। ਜਿਵੇਂ ਮੰਨ ਲਓ ਕਿ ਕੋਈ ਕਾਲ ਦਿੱਤੀ ਜਾਵੇ ਤੇ ਉਹਦੇ 'ਚ ਸਾਰੇ ਕਿਸਾਨ ਪਾਰਟੀਸਪੇਟ ਕਰਨਗੇ ਨਾ। ਤੇ ਉਹ ਜਿਵੇਂ ਟਰੈਕਟਰ ਪਰੇਡ ਦੀ ਹੋ ਗਿਆ, ਕੋਈ ਹੋਰ ਦੂਜੀ ਕਾਲ ਹੋ ਗਈ, ਇੱਥੇ ਤੁਸੀਂ ਇਕੱਲੇ ਇੱਕ ਬਿਸਤਰਾ ਲਾ ਕੇ ਮੰਜਾ ਢਾ ਕੇ ਮੀਡੀਆ ਅੱਗੇ ਬਹਿ ਜਾਓਗੇ, ਇੱਥੇ ਪੂਰਾ ਦਿਨ ਅੰਨਾ ਹਜ਼ਾਰੇ ਵਾਂਗ ਲਿਟੇ ਰਹੋਗੇ। ਤੇ ਇਹ ਕਿਤੇ ਨਾ ਕਿਤੇ ਖਰਾਬ ਪ੍ਰੋਟੈਸਟ ਦੀ ਕੋਲ ਵੀ ਹੈਗੀ ਆ ਹਰਿਆਣੇ ਤੇ ਪੰਜਾਬ ਵਾਲੇ ਲੋਕਾਂ ਅਨੁਸਾਰ। ਤੇ ਇਹਦੇ 'ਤੇ ਦੇਖਣਾ ਚਾਹੀਦਾ। ਫਿਰ ਇੱਕ ਮੈਂ ਜ਼ਰੂਰੀ ਗੱਲਬਾਤ ਕਰਨੀ ਭੁੱਲ ਗਿਆ, ਉਹ ਹੈਗੇ ਗਡਕਰੀ ਬਾਰੇ। ਨਿਤਿਨ ਗਡਕਰੀ ਆਪਾਂ ਨੂੰ ਪਤਾ ਹੈ ਕਿ BJP ਦੇ ਮੁੱਖ ਆਗੂਆਂ 'ਚੋਂ ਇੱਕ ਨੇ ਤੇ ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ ਵੀ ਹੈਗੇ ਆ। ਤੇ ਉਹਨਾਂ ਨੇ ਅੱਜ
ਇੱਕ ਟੀਵੀ ਇੰਟਰਵਿਊ ਦਿੰਦਿਆਂ ਕਿਹਾ ਕਿ ਦੇਖੋ ਜਿਹੜਾ ਭਾਰਤ ਦੇ ਪਿੰਡਾਂ ਦੇ ਲੋਕ ਹੈਗੇ ਆ, ਕਿਸਾਨ ਮਜ਼ਦੂਰ ਹੈਗੇ ਆ, ਉਹ ਇੱਕ ਖਾਸੇ ਦੁਖੀ ਨੇ। ਪਿੰਡਾਂ 'ਚ ਨਾ ਤਾਂ ਵਧੀਆ ਸੜਕਾਂ ਨੇ, ਨਾ ਵਧੀਆ ਸੁਵਿਧਾਵਾਂ ਨੇ, ਨਾ ਵਧੀਆ ਹਸਪਤਾਲ ਨੇ, ਨਾ ਵਧੀਆ ਸਕੂਲ ਨੇ। ਅਤੇ ਇਹ ਜਿਹੜਾ ਸਾਰਾ ਇਕੋਨਮੀ ਹੈਗੀ ਆ, ਰੂਰਲ ਇਕੋਨਮੀ ਹੋਵੇ, ਜਲ ਜੰਗਲ ਜ਼ਮੀਨ, ਟਰਾਈਬਲ ਰੂਰਲ ਇਕੋਨਮੀ, ਇਹ ਸਾਰੇ ਕਿਤੇ ਨਾ ਕਿਤੇ ਪਿੱਛੇ ਜਾ ਰਹੇ ਨੇ। ਉਹਨਾਂ ਨੇ ਐਗਜ਼ਾਮਪਲ ਵੀ ਦਿੱਤਾ ਕਿ ਜਿਹੜੇ ਹਰਿਆਣਾ ਪੰਜਾਬ 'ਚ ਇੰਨਾ ਅਨਾਜ ਹੁੰਦਾ ਹੈ ਕਿ ਸਾਡੇ ਕੋਲ ਸਟੋਰੇਜ ਕੈਪੈਸਿਟੀ ਨਹੀਂ ਹੈ, ਬਲਕਿ ਉੱਥੋਂ ਦੇ ਜਿਹੜੇ ਰੇਲਵੇ ਸਟੇਸ਼ਨਸ ਹੈਗੇ ਆ ਉਹ ਸਟੋਰੇਜ ਵਾਸਤੇ ਇਸਤੇਮਾਲ ਕਰਦੇ ਨੇ ਜਦੋਂ ਉਹਨਾਂ ਨੂੰ ਉਹ ਕਿਸਾਨਾਂ ਤੋਂ ਉਹ ਅਨਾਜ ਚੱਕਦੇ ਨੇ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਪਾਂ ਨੂੰ ਜਿਹੜੀ ਰੂਰਲ ਇਕੋਨਮੀ ਹੈ ਇਹਨੂੰ ਬੂਸਟ ਕਰਨਾ ਚਾਹੀਦਾ। ਇਹ ਸਰਕਾਰ ਇਸ 'ਚ ਕਾਮਯਾਬ ਨਹੀਂ ਹੋਈ ਹੈ। ਅਤੇ ਕਿਤੇ ਨਾ ਕਿਤੇ ਜਿਹੜੀ ਕਿਸਾਨਾਂ ਦੀ ਮੰਗ ਹੈਗੀ ਆ MSP ਵਾਲੀ, ਉਹਦੇ 'ਤੇ ਵੀ ਉਹਨਾਂ ਨੇ ਕਮੈਂਟ ਕਰਦਿਆਂ ਕਿਹਾ ਕਿ 20 ਸਾਲ ਪਹਿਲਾਂ ਚਾਵਲ ਦਾ ਜਿਹੜਾ ਰੇਟ ਸੀਗਾ ਉਹ ਵੀ ਅੱਜ ਵੀ ਚਾਵਲ ਦਾ ਉਨਾ ਹੀ ਰੇਟ ਹੈ। ਤੁਸੀਂ ਦੇਖ ਲਓ, ਮਾੜੀ ਮੋਟੀ ਉਹਦੇ 'ਚ ਵਾਧਾ ਹੋਇਆ ਹੈ, ਕੋਈ ਜ਼ਿਆਦਾ ਵਾਧਾ ਤਾਂ ਹੋਇਆ ਨਹੀਂ। ਅਤੇ ਤੁਸੀਂ ਡੀਜ਼ਲ ਜਾਂ ਪੈਟਰੋਲ ਦੇ ਰੇਟ ਦੇਖ ਲਓ ਕਿੱਥੇ ਪਹੁੰਚ ਗਏ, ਨਟ ਬੁਲਟ ਦਾ ਰੇਟ ਦੇਖ ਲਓ। ਅਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਇਨਕਮ 'ਚ ਵੀ ਵਾਧਾ ਹੋਣਾ ਚਾਹੀਦਾ, ਅਤੇ ਜਿਹੜੇ ਕਿਸਾਨ ਮੰਗ ਕਰ ਰਹੇ ਨੇ ਉਹ ਗਲਤ ਨਹੀਂ ਹੈਗੀਆਂ। ਅਤੇ ਕਿਤੇ ਨਾ ਕਿਤੇ ਇਹਨੂੰ ਇਹ ਵੀ ਕਰਕੇ ਪੇਸ਼ ਕੀਤਾ। ਕਾਂਗਰਸ ਨੇ ਤਾਂ ਅੱਜ ਇਸ ਇੰਟਰਵਿਊ ਦੀ ਕਲਿੱਪਾਂ ਕੱਟ ਕੇ ਟਵਿੱਟਰ 'ਤੇ ਪਾਤੀਆਂ ਅਤੇ ਕਿਹਾ ਕਿ ਦੇਖੋ ਜਿਹੜੇ ਤੁਹਾਡੇ ਖੁਦ ਦੇ ਮੰਤਰੀ ਹੈਗੇ ਆ ਅਤੇ ਵੱਡੇ ਆਗੂ ਨਿਤਿਨ ਗਡਕਰੀ, ਉਹ ਵੀ ਇਹ ਸਵੀਕਾਰ ਕਰ ਰਹੇ ਨੇ ਕਿ ਕਿਸਾਨ ਅਤੇ ਪਿੰਡਾਂ ਦੇ ਲੋਕ ਅਤੇ ਮਜ਼ਦੂਰ ਦੁਖੀ ਨੇ ਅਤੇ ਉਹਨਾਂ ਨੂੰ ਇੱਕ ਹੱਲ ਚਾਹੀਦਾ। ਅਤੇ ਅੰਦੋਲਨ ਵੀ ਚੱਲਿਆ ਹੋਇਆ, ਤੁਹਾਨੂੰ ਵੀ ਗੱਲਬਾਤ ਕਰਕੇ ਇਹ ਕਿਸਾਨਾਂ ਦਾ ਮਾਮਲਾ ਨਿਪਟਾਉਣਾ ਚਾਹੀਦਾ। ਅਤੇ ਕਾਂਗਰਸੀਆਂ ਨੇ ਖਾਸਾ ਅਟੈਕ ਕੀਤਾ। ਅਤੇ ਨਿਤਿਨ ਗਡਕਰੀ ਨੂੰ ਨਾਗਪੁਰ ਬੋਏ ਨੇ, ਯਾਨੀ ਕਿ RSS ਦੇ ਚੰਡੇ ਹੋਏ ਉਹ ਆਗੂ ਹੈਗੇ ਆ। ਅਤੇ 2010-12 ਦੇ ਦੌਰ 'ਚ ਉਹ BJP ਦੇ ਨੈਸ਼ਨਲ ਪ੍ਰੈਜ਼ੀਡੈਂਟ ਵੀ ਸੀਗੇ। ਆਪਾਂ ਇਹ ਕਹੀਏ ਕਿ BJP ਦੇ ਟੋਪ ਦੇ 5 ਲੀਡਰਾਂ 'ਚੋਂ ਇੱਕ ਨੇ ਅਤੇ ਪ੍ਰਧਾਨ ਮੰਤਰੀ ਦੀ ਸੀਟ ਦੇ ਵੀ ਦਾਅਵੇਦਾਰ ਨੇ। ਇਹ ਕਿਹਾ ਜਾਂਦਾ ਹੈ ਕਿ ਜਦੋਂ ਤੋਂ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਸੈਂਟਰ 'ਚ ਆਏ ਨੇ, ਉਹਨਾਂ ਨੇ BJP ਦੇ ਸਾਰੇ ਦੂਜੇ ਹੋਰ ਆਪਣੇ ਕੰਟੈਂਪਰੇਰੀ ਆਗੂਆਂ ਨੂੰ ਚੁੱਪ ਕਰਾਤਾ ਹੈਗਾ। ਪਰ ਨਿਤਿਨ ਗਡਕਰੀ ਹਮੇਸ਼ਾ ਸਹੀ ਗੱਲ ਕਰਕੇ ਜਾਂ ਫਿਰ ਵਜ਼ਨਦਾਰ ਗੱਲ ਕਰਕੇ ਚਰਚਾ 'ਚ ਰਹਿੰਦੇ ਨੇ ਅਤੇ ਉਹਨਾਂ ਦਾ ਟੱਕਰਾ ਵੀ ਲੈਂਦੇ ਰਹਿੰਦੇ ਨੇ। ਇਹ ਵੀ ਕਹਿੰਦੇ ਆ ਕਿ ਜੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਪਤਨ ਹੋਊਗਾ ਅਤੇ ਉਹਨਾਂ ਦੇ ਪੈਰਲਲ ਜਾਂ ਫਿਰ ਜਿਹੜੀ ਨੈਕਸਟ ਲੀਡਰਸ਼ਿਪ ਹੈ ਉਹ ਸ਼ਾਇਦ ਨਿਤਿਨ ਗਡਕਰੀ ਵਰਗੇ ਲੋਕ ਰਾਈਜ਼ ਕਰਨਗੇ। ਜਿਹੜੇ ਰਾਜਨਾਥ ਸਿੰਘ ਹੈਗੇ ਆ ਉਹ ਤਾਂ ਬੁੱਢੇ ਵੀ ਹੋ ਗਏ ਅਤੇ ਉਹਨਾਂ ਨੇ ਜਿਹੜੀ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਵੀ ਸਵੀਕਾਰ ਕਰ ਲਿਆ ਅਤੇ ਖੁਦ 3rd 4th ਗ੍ਰੇਡ ਲੀਡਰ ਹੋ ਕੇ ਆਪਣੀ ਪਾਰਟੀ 'ਚ 3 ਚੌਥੇ ਨੰਬਰ ਦੇ ਲੀਡਰ ਹੋ ਕੇ ਰਹਿ ਗਏ ਨੇ। ਅਤੇ ਉਹ ਇੰਨੀ ਆਪਣੀ ਸਮਰੱਥਾ ਵੀ ਨਹੀਂ ਦਿਖਾਉਂਦੇ ਅੜਨ ਦੀ ਅਤੇ ਲੜਨ ਦੀ, ਜਦਕਿ ਨਿਤਿਨ ਗਡਕਰੀ ਲਗਾਤਾਰ ਬਿਆਨ ਵੀ ਦਿੰਦੇ ਨੇ ਅਤੇ ਉਹ ਕਿਤੇ ਨਾ ਕਿਤੇ ਜਿਹੜੇ ਨਰਿੰਦਰ ਮੋਦੀ ਹੈਗੇ ਉਹਨਾਂ ਨੂੰ ਰਿਪਲੇਸ ਕਰਨ ਦਾ ਆਪਣਾ ਮਾਦਾ ਵੀ ਦਿਖਾਉਂਦੇ ਨੇ ਕਿ ਮੈਂ ਨਾਗਪੁਰ ਦਾ RSS ਵਾਲਿਆਂ ਦਾ ਚੰਡਿਆ ਹੋਇਆ ਆਗੂ ਹੈਗਾ ਅਤੇ ਮੈਂ ਤੁਹਾਡੇ ਨਾਲ ਟੱਕਰਾ ਜ਼ਰੂਰ ਕਰਾਂਗਾ। ਇਸ ਕਿਸਮ ਦੀ ਉਹਨਾਂ ਦੀ ਬੋਡੀ ਲੈਂਗੁਏਜ ਵੀ ਹੁੰਦੀ, ਉਹਨਾਂ ਦੇ ਬਿਆਨ ਵੀ ਹੁੰਦੇ ਨੇ। ਅਤੇ ਇਹ ਅੱਜ ਦੀ ਸਿਆਸਤ 'ਚ ਵੱਡੀਆਂ ਖਬਰਾਂ ਸੀਗੀਆਂ। ਅਸੀਂ ਕਿਸਾਨ ਅੰਦੋਲਨ ਬਾਰੇ ਵੀ ਗੱਲ ਕੀਤੀ ਹੈ ਅਤੇ ਪੰਜਾਬ 'ਚ ਜੋ ਅੱਜ ਹੋਇਆ ਵਿਧਾਨ ਸਭਾ ਦੇ ਸੱਤਰ ਦੌਰਾਨ ਉਹਦੇ ਬਾਰੇ ਵੀ ਗੱਲ ਕੀਤੀ ਹੈ। ਬਾਕੀ ਹਿਮਾਚਲ ਪ੍ਰਦੇਸ਼ ਵਾਲੀ ਖਬਰ 'ਤੇ ਵੀ ਆਪਾਂ ਨੇ ਗੱਲਬਾਤ ਕੀਤੀ ਹੈ। ਅਤੇ ਤੁਹਾਨੂੰ ਇਹ ਜਿਹੜੀ ਸਾਡੀ ਗੱਲਬਾਤ ਹੈ ਕਿਵੇਂ ਲੱਗੀ ਅਤੇ ਜ਼ਰੂਰ ਕਮੈਂਟ ਬਾਕਸ 'ਚ ਲਿਖਿਓ ਅਤੇ ਦੇਖਦੇ ਰਹੋ ਪੰਜਾਬੀ ਰੇਡੀਓ USA। ਕੱਲ੍ਹ ਮਿਲਦੇ ਹਾਂ। ਨਮਸਕਾਰ, ਸਤਿ ਸ਼੍ਰੀ ਅਕਾਲ।